ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਰੋਤਿਓ, ਤੁਸੀਂ ਪਿਛਲੇ ਕਈ ਦਿਨਾਂ ਤੋਂ ਪੰਜਾਬੀ ਰੇਡੀਓ USA ਦੇ ਉੱਤੇ ਲੇਖ ਮੂਵੀ ਦੇ ਬਾਰੇ ਸੁਣ ਰਹੇ ਹੋ ਵੀ ਜਲਦ ਹੀ ਸਿਨੇਮਾਸ ਦੇ ਵਿੱਚ ਜਿਹੜੀ ਇਹ ਆਉਣ ਜਾ ਰਹੀ ਹੈਗੀ ਆ। ਸੋ ਅੱਜ ਇਸ ਮੂਵੀ ਦੇ ਵਿੱਚ ਜਿਹੜੇ ਅਦਾਕਾਰ ਹੈਗੇ ਨੇ ਗੁਰਨਾਮ ਭੁੱਲਰ ਅਤੇ ਤਾਨੀਆ, ਉਹ ਆਪਣੇ ਨਾਲ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਹੋਏ ਨੇ। ਆਓ ਸਵਾਗਤ ਕਰਦੇ ਹਾਂ, ਗੱਲਬਾਤ ਕਰਦੇ ਹਾਂ ਮੂਵੀਜ਼ ਦੇ ਬਾਰੇ, ਜਿਹੜਾ ਕੁਛ ਜਾਣਨ ਦੀ ਇਹਨਾਂ ਦੇ ਨਾਲ ਕੋਸ਼ਿਸ਼ ਕਰਦੇ ਹਾਂ। ਗੁਰਨਾਮ ਭੁੱਲਰ ਜੀ, ਤਾਨੀਆ ਜੀ, ਦੋਨਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਜੀ, ਨਵੀਂ ਮੂਵੀ ਆ ਰਹੀ ਆ। ਸੋ ਐਕਸਾਈਟਮੈਂਟ ਹੋਵੇਗੀ ਨਵੀਂ ਮੂਵੀ ਦੀ। ਪਹਿਲਾਂ ਵੀ ਮੂਵੀਜ਼ ਤੁਹਾਡੀਆਂ ਬਹੁਤ ਆਈਆਂ, ਬਹੁਤ ਲੋਕਾਂ ਨੇ ਪਿਆਰ ਦਿੱਤਾ ਆ। ਸੋ ਕਿੰਨੀ ਕੁ ਐਕਸਾਈਟਮੈਂਟ ਇਸ ਟਾਈਮ ਚੱਲ ਰਹੀ ਆ ਲੇਖ ਮੂਵੀ ਨੂੰ ਲੈ ਕੇ? ਬਹੁਤ ਐਕਸਾਈਟਮੈਂਟ ਹੈ, ਨਰਵਸਨੈਸ ਵੀ ਹੈ, ਬਟਰਫਲਾਈਜ਼ ਇਨ ਦੀ ਟਮੀਜ਼, ਤੁਸੀਂ ਸਾਰਾ ਕੁਝ ਇਕੱਠੇ ਹੀ ਸਮਝ ਲਓ ਬਸ। ਸੋ ਬਿਲਕੁਲ। ਸੋ ਜਿਨ੍ਹਾਂ ਨੇ ਵੀ ਇਸ ਦੇ ਟ੍ਰੇਲਰ ਦੇਖਿਆ ਆ, ਸੁਣਿਆ ਆ, ਇੱਕ ਸਕੂਲ ਦੀ ਆਈ ਥਿੰਕ ਲਵ ਸਟੋਰੀ ਤੋਂ ਲੈ ਕੇ ਅੱਗੇ ਤੱਕ ਜਿਹੜਾ ਉਹ ਦੇਖਣ ਨੂੰ ਮਿਲੇਗਾ। ਸੋ ਗੁਰਨਾਮ ਜੀ, ਤਾਨੀਆ ਜੀ, ਜੇ ਤੁਸੀਂ ਥੋੜ੍ਹਾ ਜਿਹਾ ਸਾਨੂੰ ਲੋਕਾਂ ਦੇ ਵਿੱਚ ਉਤਸੁਕਤਾ ਵਧਾਉਣ ਦੀ ਜਿਹੜੀ ਉਹ ਤੁਸੀਂ ਦੱਸੋ ਵੀ ਮੂਵੀ 'ਚ ਆਪਾਂ ਨੂੰ ਕੀ ਕੁਛ ਦੇਖਣ ਨੂੰ ਮਿਲਣ ਜਾ ਰਿਹਾ? ਮੂਵੀ ਦੇ ਵਿੱਚ ਜੀ ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਤੁਹਾਡਾ ਹੀ ਬਚਪਨ ਦੇਖਣ ਨੂੰ ਮਿਲ ਰਿਹਾ, ਔਰ ਲਵ ਸਟੋਰੀ, ਇੱਕ ਨਵੀਂ ਲਵ ਸਟੋਰੀ, ਨਵਾਂ ਸਿਨੇਮਾ, ਨਵੀਆਂ ਚੀਜ਼ਾਂ, ਨਵਾਂ ਮਿਊਜ਼ਿਕ, ਨਵੇਂ ਐਕਟਰਸ, ਨਵੀਂ ਜੋੜੀ, ਸਾਰਾ ਕੁਛ ਹੀ ਨਵਾਂ ਹੈ ਜੀ। ਔਰ ਤੁਹਾਡੀ ਫੈਮਿਲੀ ਦੇ ਨਾਲ ਤੁਸੀਂ ਦੇਖ ਸਕਦੇ ਆ, ਤੁਸੀਂ ਸਾਰੀ ਫੈਮਿਲੀ ਨੂੰ ਵੇਖਣ ਜਾਓ ਤੇ ਸਾਰੇ ਪਰਿਵਾਰ, ਮੈਂ ਬੇਨਤੀ ਕਰਦਾ ਕਿ ਤੁਸੀਂ ਪਰਿਵਾਰਾਂ ਦੇ ਨਾਲ ਵੇਖਣ ਜਾਓ। ਸਿਨੇਮੇ ਹਮ ਹਮਾ ਕੇ ਭਰੋ। USA ਵਾਲੇ ਹਮੇਸ਼ਾ ਸਾਨੂੰ ਬਹੁਤ ਸਪੋਰਟ ਕਰਦੇ ਆ ਤੇ ਇਸ ਫਿਲਮ ਨੂੰ ਵੀ ਸਪੋਰਟ ਕਰੋ ਜੀ। ਸੋ ਗੁਰਨਾਮ ਜੀ, ਤਾਨੀਆ ਜੀ, ਜਦੋਂ ਸਕੂਲ ਦੇ ਜਿਹੜਾ ਲਵ ਸਟੋਰੀ ਦੀ ਜਦੋਂ ਤੁਸੀਂ ਗੱਲ ਕਰਦੇ, ਸਕੂਲ ਦੇ ਪਿਆਰ ਦੀਆਂ ਗੱਲਾਂ ਕਰਦੇ ਆ, ਇੱਕ ਦਿੱਖ ਬਣਾਉਣੀ ਹੁੰਦੀ ਆ ਸਕੂਲ ਦੇ ਸਟੂਡੈਂਟ ਵਾਲੀ, ਉਹ ਕਿੰਨਾ ਕੁ ਔਖਾ ਕੰਮ ਸੀ, ਸੌਖਾ ਕੰਮ ਸੀ, ਕਿੱਦਾਂ ਦਾ ਰਿਹਾ ਉਹ? ਔਖਾ ਤਾਂ ਸੀਗਾ ਜੀ, ਬਹੁਤ ਸੌਖਾ ਤਾਂ ਨਹੀਂ ਸੀ, ਪਰ ਅਸੀਂ ਬਹੁਤ ਐਕਸਾਈਟਿਡ ਸੀਗੇ ਉਸ ਰੋਲ ਨੂੰ ਲੈ ਕੇ। ਔਰ ਇੱਕ ਫਿਲਮ 'ਚ ਦੋ ਕੈਰੈਕਟਰਸ ਕਰਨਾ, ਹਰ ਵਾਰ, ਪਹਿਲੀ ਗੱਲ ਤਾਂ ਇਹੋ ਜਿਹੀਆਂ ਫਿਲਮਾਂ ਬਣਦੀਆਂ ਨਹੀਂ ਤੇ ਮਤਲਬ ਬਹੁਤ, ਮੇਰੇ ਖਿਆਲ 'ਚ ਮਤਲਬ ਸੈਂਚਰੀਜ਼ 'ਚ ਕੁਛ ਐਸੀਆਂ ਫਿਲਮਾਂ ਬਣਦੀਆਂ ਜਿਹਦੇ 'ਚ ਇੰਨਾ ਕਰੈਕਟਰ ਨਾਲ ਐਕਸਪੈਰੀਮੈਂਟ ਕਰਨ ਨੂੰ ਮਿਲੇ। ਅਸੀਂ ਬੜੇ ਲੱਕੀ ਆ ਕਿ ਸਾਡੇ ਹਿੱਸੇ ਫਿਲਮ ਆਈ। ਤਾਂ ਸਾਡੇ ਲਈ ਉਹ ਟਾਰਗੇਟ ਸਾਨੂੰ ਬਹੁਤ ਪਿਆਰਾ ਸੀ, ਇਸ ਕਰਕੇ ਅਸੀਂ ਬਸ ਲੱਗੇ ਰਹੇ ਜੀ। ਚਲੋ ਜੀ, ਬਹੁਤ ਵਧੀਆ। 1 ਅਪ੍ਰੈਲ ਨੂੰ ਸਰੋਤਿਓ ਇਹ ਜਿਹੜੀ ਮੂਵੀ ਆ ਲੇਖ, ਗੁਰਨਾਮ ਭੁੱਲਰ ਤੇ ਤਾਨੀਆ ਹੋਣਾ ਦੀ, ਇਹ ਰਿਲੀਜ਼ ਜਿਹੜੀ ਉਹ ਹੋਣ ਜਾ ਰਹੀ ਆ। ਸੋ ਤਾਨੀਆ ਜੀ, ਤਕਰੀਬਨ ਤੁਹਾਡੀਆਂ ਸਾਰੀਆਂ ਮੂਵੀਆਂ ਰੋਮਾਂਟਿਕ ਟੱਚ ਵਾਲੀਆਂ, ਰੋਮਾਂਟਿਕ ਐਂਗਲ ਵਾਲੀਆਂ ਜਿਹੜੀਆਂ ਉਹ ਰਹਿੰਦੀਆਂ ਆ। ਸੋ ਇਸ ਮੂਵੀ ਦੇ ਵਿੱਚ ਤਾਨੀਆ ਦਾ ਸਾਨੂੰ ਕੀ ਡਿਫਰੈਂਟ ਰੋਲ, ਕਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਤਾਨੀਆ ਵੱਲੋਂ ਸਾਨੂੰ ਦੇਖਣ ਨੂੰ ਮਿਲਣਗੀਆਂ? ਇਸ ਫਿਲਮ 'ਚ ਰੌਣਕ ਦੇ ਕਿਰਦਾਰ ਦੇ ਤੁਹਾਨੂੰ 2 ਪੱਲੂ ਵੇਖਣ ਨੂੰ ਮਿਲਣਗੇ ਜੀ। ਇੱਕ ਤੇ ਇੱਕ ਤੇ ਉਹ ਸਕੂਲ ਟਾਈਮ ਵਾਲਾ, ਐਂਡ ਇੱਕ ਆਫਟਰ a certain age you get mature and you get to know what is society and how it works. So ਉਹ 2 ਚੀਜ਼ਾਂ ਨੇ ਜੋ ਕੱਲੇ ਰੋਮਾਂਸ ਤੋਂ ਅਲੱਗ ਨੇ, ਐਂਡ ਉਸ ਚੀਜ਼ ਤੇ ਅਸੀਂ ਬਹੁਤ ਕੀਤੀ। ਐਂਡ ਇੱਕ ਪਾਰਟ ਸੀ ਜੋ ਮੈਂ ਡਿਸਕਸ ਕਰਨਾ ਚਾਹੂੰਗੀ, ਜੋ ਸੈਕਿੰਡ ਹਾਫ ਹੈ ਫਿਲਮ ਦਾ, ਜੋ ਉਹ ਮੈਚੋਰ ਏਜ ਵਿਖਾਈ ਹੈ, ਉਹਨਾਂ ਦੀ ਮੈਚੋਰਿਟੀ, ਉਹ ਪਲੇ ਕਰਨਾ ਮੈਨੂੰ ਲੱਗਦਾ ਮੇਰੇ ਲਈ ਥੋੜਾ ਹਾਰਡ। ਉਹਦੇ ਤੇ ਉਹ ਬੋਡੀ ਲੈਂਗੁਏਜ, ਉਹ ਸਟਲਨੈਸ, ਉਹ ਕੰਟਰੋਲਡ એનર્ਜੀ, ਉਹ ਬਹੁਤ ਡਿਮਾਂਡਿੰਗ ਸੀ ਕੈਰੈਕਟਰ, ਬਿਕਾਜ਼ ਜਿਹਨੂੰ ਅਸੀਂ ਥੋੜਾ ਕਿ ਜਿੰਨਾ ਜ਼ਿਆਦਾ ਕਰ ਦਿੰਦੇ ਤੇ ਉਹ ਓਵਰ ਐਕਟਿੰਗ ਹੋ ਜਾਂਦੀ ਹੈ, ਥੋੜਾ ਘੱਟ ਕਰ ਦਿੰਦੇ ਆ ਤਾਂ એનર્ਜੀ ਲੈਸ ਹੋ ਜਾਂਦਾ। ਸੋ ਉਹ ਚੀਜ਼ਾਂ ਤੇ ਧਿਆਨ ਦਿੱਤਾ ਇਸ ਫਿਲਮ 'ਚ। ਚਲੋ ਬਹੁਤ ਵਧੀਆ। ਸੋ ਅਦਾਕਾਰੀ ਦੇ ਜਿਹੜੇ ਵੱਖ-ਵੱਖ ਪਹਿਲੂ, ਵੱਖ-ਵੱਖ ਰੰਗ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲਣਗੇ। ਮੈਚੋਰਿਟੀ ਐਜ਼ ਏ ਅਦਾਕਾਰ ਵੱਖ-ਵੱਖ ਰੋਲ ਕਰਕੇ ਜਿਹੜੀ ਉਹ ਹੋਰ ਵੱਧਦੀ ਆ। ਸੋ ਗੁਰਨਾਮ, ਮੈਂ ਤੁਹਾਨੂੰ ਪੁੱਛਣਾ ਚਾਹੂੰਗਾ, ਫਿਲਮ ਦੇ ਸ਼ੁਰੂਆਤ ਦੇ ਵਿੱਚ ਤੁਸੀਂ ਲੀਨ ਆ, ਫਿੱਟ ਆ, ਬਾਅਦ ਦੇ ਵਿੱਚ ਸਰੀਰ ਨੂੰ ਥੋੜ੍ਹਾ ਤੁਸੀਂ ਭਾਰਾ ਕੀਤਾ ਆ। ਸੋ ਇਹ ਕਿੰਨੀ ਕੁ ਜ਼ਿਆਦਾ ਮੁਸ਼ੱਕਤ ਵਾਲਾ ਕੰਮ ਸੀਗਾ? ਇਹ ਫਿਜ਼ੀਕਲੀ ਤੁਸੀਂ ਇਹ ਕੀਤਾ ਆ ਜਾਂ ਪ੍ਰੋਪਸ ਦਾ ਵੀ ਜਿਹੜਾ ਸਹਾਰਾ ਹੈ ਇਸ ਦੇ ਵਿੱਚ? ਨਹੀਂ, ਇਹਦੇ ਵਿੱਚ ਜੀ 100% ਫਿਜ਼ੀਕਲ ਹੈ ਜੀ ਸਾਰਾ ਕੁਛ ਵੀ, ਇੱਕ ਵੀ ਪ੍ਰੋਪਸ ਨਹੀਂ ਹੈਗਾ। ਔਰ ਅਸੀਂ ਫਿਲਮ ਨੂੰ 1 ਸਾਲ ਲਾਇਆ ਜੀ। ਪਹਿਲਾਂ 4-5 ਮਹੀਨੇ ਮੈਂ ਵੇਟ ਵਧਾਇਆ, 107 ਕਿਲੋ ਤੇ ਵੇਟ ਕੀਤਾ, ਉਹ ਸ਼ੂਟ ਕੀਤਾ ਜੀ। ਫਿਰ 6 ਮਹੀਨੇ ਦਾ ਗੈਪ ਲਿਆ, ਫਿਰ ਮੈਂ ਵੇਟ ਘਟਾਇਆ, ਔਰ ਫਿਰ ਅਸੀਂ ਦੂਜਾ ਪੋਰਸ਼ਨ ਸ਼ੂਟ ਕੀਤਾ।
ਵਾਓ ਸੋ ਸਭ ਕੁਝ ਅਸਲੀ ਹੈ ਜੀ, ਨਕਲੀ ਕੁਝ ਵੀ ਨਹੀਂ। ਵਾਓ ਨਾ ਚਲੋ ਬਹੁਤ ਵਧੀਆ, ਬਹੁਤ ਮਿਹਨਤ ਵਾਲਾ ਕੰਮ ਆ, ਕਿਉਂਕਿ ਫਿਜ਼ੀਕਲੀ ਬਹੁਤ ਡਿਮਾਂਡਿੰਗ ਜਿਹੜਾ ਇਹ ਚੀਜ਼ ਬਣ ਜਾਂਦੀ ਆ। ਭਾਰ ਵਧਾਉਣਾ ਆਪਾਂ ਜਾਣਦੇ ਹੀ ਆ, ਅੱਜ ਕੱਲ੍ਹ ਕੋਈ ਵੀ ਭਾਰ ਵਧਿਆ ਜਿਹੜਾ ਉਹ ਚੰਗਾ ਨਹੀਂ ਲੱਗਦਾ, ਪਰ ਰੋਲ ਦੇ ਲਈ ਤੁਸੀਂ ਸਰੀਰ ਨੂੰ ਇਸ ਤਰੀਕੇ ਦੇ ਨਾਲ ਢਾਲ ਰਹੇ ਆ, ਚੇਂਜ ਕਰ ਰਹੇ ਆ, ਇੱਕ ਬਹੁਤ ਵਧੀਆ ਹੈ। ਸੋ ਅਦਾਕਾਰ ਦੇ ਬਾਰੇ ਜਿਹੜਾ ਉਹ ਆਪਾਂ ਨੂੰ ਦੱਸਦਾ ਆ, ਹੀਰੋ ਦੇ ਬਾਰੇ ਦੱਸਦਾ ਵੀ ਕਿੰਨੀ ਇਹ ਮਿਹਨਤ ਆ। ਆਪਾਂ ਕੋਵਿਡ ਦੇ ਦੌਰਾਨ ਦੇਖਿਆ ਵੀ ਮੂਵੀਜ਼ ਵਿਚਾਰੀਆਂ ਕਿਤੇ ਨਾ ਕਿਤੇ ਬੈਕ ਬਰਨਰ 'ਤੇ ਪਿੱਛੇ ਜਿਹੜੀਆਂ ਉਹ ਰਹਿ ਗਈਆਂ, ਹੁਣ ਸਾਰਾ ਕੁਝ ਦੁਬਾਰਾ ਖੁੱਲ ਰਿਹਾ, ਵਧੀਆ ਲੱਗ ਰਿਹਾ ਆ। ਸੋ ਇਹ ਮੂਵੀਜ਼ ਲਾਈਨ ਅਪ ਹੋਈਆਂ ਆ, ਸੋ ਅਸੀਂ ਤੁਹਾਨੂੰ ਸ਼ੁਭ ਇਛਾਵਾਂ ਦਿੰਦੇ ਆ ਵੀ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਮੂਵੀ ਜਿਹੜੀ ਉਹ ਤੁਹਾਡੀ ਕਰੇ। ਅਤੇ ਇਸ ਤੋਂ ਬਾਅਦ ਦੇ ਵਿੱਚ ਆਉਣ ਵਾਲੇ ਹੋਰ ਪ੍ਰੋਜੈਕਟਸ ਦੇ ਬਾਰੇ ਵੀ ਜੇ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋ ਤਾਂ। ਜੀ ਫਿਲਹਾਲ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਇਹੀ ਬੇਨਤੀ ਕਰੂੰਗਾ ਜੀ, ਤੁਸੀਂ ਪਹਿਲਾਂ 1 ਅਪ੍ਰੈਲ ਨੂੰ ਥੀਏਟਰਾਂ 'ਚ ਵੱਧ ਤੋਂ ਵੱਧ ਪਹੁੰਚੋ, ਕਿਉਂਕਿ ਇੰਨੀ ਮਿਹਨਤ ਮਤਲਬ ਮੇਰੀ ਹੁਣ ਤੱਕ ਦੇ ਪ੍ਰੋਜੈਕਟ ਜਿੰਨੇ ਵੀ ਮੈਂ ਗਾਣੇ ਕੀਤੇ, ਫਿਲਮਾਂ ਕੀਤੀਆਂ, ਮੇਰਾ ਸਭ ਤੋਂ ਵੱਧ ਐਫਰਟ ਮੈਂ ਇਸ ਪ੍ਰੋਜੈਕਟ ਤੇ ਲਾਇਆ ਜੀ। ਵੈਸੇ ਤਾਂ ਸਾਰੀਆਂ ਫਿਲਮਾਂ ਹੀ ਖਾਸ ਹੁੰਦੀਆਂ, ਪਰ ਇਹ ਫਿਲਮ ਕਰੀਬ 2 ਸਾਲ ਦਾ ਸਮਾਂ ਲੱਗਿਆ, ਹਨਾ। 1 ਸਾਲ ਤਾਂ ਸ਼ੂਟ ਤੇ ਹੀ ਲੱਗਿਆ। ਸੋ ਬੜੀ ਪੈਸਾ ਵਸੂਲ ਫਿਲਮ ਹੈ ਜੀ, ਤੁਸੀਂ ਆਪਦੀ ਪਰਿਵਾਰਾਂ ਨਾਲ ਦੇਖੋ। ਔਰ ਇਸ ਤੋਂ ਬਾਅਦ ਮੇਰੀ ਕੋਕਾ ਫਿਲਮ ਨੀਰੂ ਬਾਜਵਾ ਮੈਮ ਨਾਲ ਉਹ ਵੀ ਆ ਰਹੀ ਹੈ ਜੀ ਜਲਦੀ। ਠੀਕ ਹੈ ਜੀ, ਸੋ ਬਹੁਤ ਵਧੀਆ। ਸੋ ਦੇਖੋ ਜੀ, ਫਿਜ਼ੀਕਲੀ ਜਿਹੜਾ ਗੁਰਨਾਮ ਭੁੱਲਰ ਨੇ ਇਸ ਦੇ ਵਿੱਚ ਕੰਮ ਕੀਤਾ, ਭਾਰ ਵਧਾ ਕੇ ਬਾਅਦ 'ਚ ਘਟਾਇਆ ਆ। ਸੋ ਉਸ ਦਾ ਜਿੱਦਾਂ ਇਹਨਾਂ ਨੇ ਕਿਹਾ ਵੀ ਪੈਸਾ ਵਸੂਲ ਹੋਊਗਾ, ਅਤੇ ਸਾਲ ਜਿਹੜਾ ਉਹ ਲੱਗਾ, ਬੜਾ ਔਖਾ ਕੰਮ ਹੁੰਦਾ ਆ ਵੀ ਇਹ ਸਾਰਾ ਕੁਛ ਜਿਹੜਾ ਉਹ ਕਰਨਾ ਆ। ਅਤੇ ਗੁਰਨਾਮ ਭੁੱਲਰ ਜੀ ਅਤੇ ਤਾਨੀਆ ਜੀ, ਤੁਹਾਡੇ ਇਸ ਮੂਵੀ ਦੇ ਵਿੱਚੋਂ ਤੁਹਾਡਾ ਸਭ ਤੋਂ ਫੇਵਰੇਟ ਸੌਂਗ ਕਿਹੜਾ ਹੈ, ਗੀਤ ਕਿਹੜੇ ਆ? ਅੱਜ ਕੱਲ੍ਹ ਆਪਾਂ ਦੇਖਦੇ ਹਾਂ ਵੀ ਬਹੁਤ ਹੀ ਸੋਹਣੇ ਗੀਤ ਮੂਵੀਜ਼ ਦੇ ਵਿੱਚ ਆਪਾਂ ਨੂੰ ਸੁਣਨ ਨੂੰ ਮਿਲਦੇ ਆ। ਸੋ ਤੁਹਾਡਾ ਕਿਹੜਾ ਫੇਵਰੇਟ ਗੀਤ ਹੈ ਇਸ ਮੂਵੀ ਦੇ ਵਿੱਚੋਂ? ਮੈਨੂੰ ਜੀ ਮੇਰਾ ਫੇਵਰੇਟ ਗੀਤ ਹੈ ਮੇਰਾ ਯਾਰ ਜੀ, ਮਿਲਿਆ ਕਿਸ ਕੇ। ਤੇ ਗੁਰਨਾਮ ਦਾ ਫੇਵਰੇਟ ਹੈ ਜੀ ਇੱਕ ਅਫਸਾਨਾ ਖਾਨ ਦਾ ਸੌਂਗ ਹੈ ਜਿਹੜਾ ਲਾਸਟ ਤੇ ਆਉਂਦਾ, ਸੋ ਗੁਰਨਾਮ ਨੂੰ ਉਹ ਬਹੁਤ ਪਸੰਦ ਹੈ। ਸੋ ਸਾਨੂੰ ਦੋਵਾਂ ਨੂੰ ਅੱਡ ਵਧੀਆ ਲੱਗਦਾ। ਵਾਹ, ਵੈਰੀ ਨਾਈਸ। ਤੇ ਗੁਰਨਾਮ, ਤੇ ਜੇ ਮੈਂ ਤੁਹਾਨੂੰ ਕਹਾਂ, ਬੇਨਤੀ ਕਰਾਂ ਵੀ ਜੇ ਤੁਸੀਂ 4 ਲਾਈਨਾਂ 2 ਲਾਈਨਾਂ ਜੇ ਕਿਸੇ ਇਹਨਾਂ ਦੇ ਵਿੱਚੋਂ ਕਿਸੇ ਇੱਕ ਮੂਵੀ ਦੇ ਗੀਤ ਦੀਆਂ ਜੇ ਸੁਣਾਉਣੀਆਂ ਚਾਹੋ ਤਾਂ। ਰਹੀਏ ਇੱਕ ਦੂਜੇ ਦੀਆਂ ਸੱਜਣਾ ਵੇ ਦੋਵਾਂ 'ਚ, ਨਾ ਗਿਲਾ ਕੋਈ ਸ਼ਿਕਵਾ ਤੇ ਮਗਰੂਰੀ ਨਹੀਂ, ਉਹ ਦਿਲ ਮਿਲਣੇ ਜ਼ਰੂਰੀ ਹੁੰਦੇ ਟੋਲਣਾ ਵੇ, ਮੁਹੱਬਤ ਮਿਲੇ ਜਾਂ ਨਾ ਮਿਲੇ ਜ਼ਰੂਰੀ ਨਹੀਂ, ਸਭ ਕੁਝ ਠੀਕ ਹੈ ਵੇ ਲੜੇ ਥੋੜੀਆਂ, ਦੂਰ ਹੋਏ ਪਰ ਮਰੇ ਥੋੜੀਆਂ, ਅੱਗ ਦਾ ਦਰਿਆ ਤਰਨਾ ਵੀ ਮੁਹੱਬਤ ਹੁੰਦੀ ਏ, ਕਿਸੇ ਦੀ ਯਾਦ 'ਚ ਮਰਨਾ ਵੀ ਮੁਹੱਬਤ ਹੁੰਦੀ ਏ, ਜੇ ਜੁਦਾ ਹੋ ਗਏ ਤਾਂ ਐਵੇਂ ਨਾ ਰੋ ਰੌਲੇ ਪਾ, ਇਸ਼ਕ ਸੱਜਣਾ ਏ ਕੋਈ ਮਸ਼ਹੂਰੀ ਨਹੀਂ, ਉਹ ਦਿਲ ਮਿਲਣੇ ਜ਼ਰੂਰੀ ਹੁੰਦੇ ਟੋਲਣਾ ਵੇ, ਮੁਹੱਬਤ ਮਿਲੇ ਜਾਂ ਨਾ ਮਿਲੇ ਜ਼ਰੂਰੀ ਨਹੀਂ। ਕਿਆ ਬਾਤ ਹੈ ਗੁਰਨਾਮ ਜੀ, ਕਿਆ ਬਾਤ ਹੈ, ਰੂਹ ਖੁਸ਼ ਕਰਤੀ ਬੰਦਾ। ਤੁਸੀਂ ਮੋਹ ਲਿਆ ਜੀ, ਇੱਦਾਂ ਕਹਿ ਸਕਦੇ ਆ। ਇੰਨੀ ਸੋਹਣੀ ਆਵਾਜ਼, ਉਨੀ ਵਧੀਆ ਮੂਵੀ ਜਿਹੜੀ ਉਹ ਆ ਰਹੀ ਆ। ਸੋ ਸਰੋਤਿਓ, ਦਰਸ਼ਕੋ, ਜ਼ਰੂਰ ਇਸ ਮੂਵੀ ਨੂੰ ਦੇਖਣ ਦੇ ਲਈ ਤੁਸੀਂ ਜਾਣਾ ਹੈ 1 ਅਪ੍ਰੈਲ ਨੂੰ। ਲੇਖ ਮੂਵੀ, ਗੁਰਨਾਮ ਭੁੱਲਰ ਅਤੇ ਤਾਨੀਆ ਹੋਣਾ ਦੀ। ਸੋ ਚੁਲਬੁਲੀਆਂ ਅਦਾਵਾਂ ਦੇ ਨਾਲ ਸੀਰੀਅਸਨੈਸ, ਹਰ ਇੱਕ ਚੀਜ਼ ਦੇ ਜਿਹੜੇ ਆ ਰੰਗ ਤੁਹਾਨੂੰ ਇਸ ਮੂਵੀ ਦੇ ਵਿੱਚ ਦੇਖਣ ਨੂੰ ਮਿਲਣਗੇ। ਸੋ ਗੁਰਨਾਮ ਭੁੱਲਰ ਜੀ, ਤਾਨੀਆ ਜੀ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਲਈ ਸਮਾਂ ਕੱਢਿਆ, ਇਸ ਚੀਜ਼ ਦੇ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ। ਇਸ ਫਰਾਈਡੇ 31 ਨੂੰ USA ਦੇ ਵਿੱਚ ਫਿਲਮ ਤੁਸੀਂ ਸਾਰੇ ਦੇਖਣ ਜਾਓ ਜੀ, ਸਾਡੇ ਲਈ ਇਹੀ ਖਾਸ ਹੈ। ਤੁਸੀਂ ਵੀ ਵੀਰੇ ਜ਼ਰੂਰ ਜਾਇਓ ਆਪਣੀ ਫੈਮਿਲੀ ਦੇ ਨਾਲ। ਜ਼ਰੂਰ ਜੀ, ਬਿਲਕੁਲ ਜੀ। ਬਹੁਤ ਸ਼ੁਕਰੀਆ ਗੁਰਨਾਮ ਭੁੱਲਰ ਜੀ, ਤਾਨੀਆ ਜੀ, ਪਿਆਰ ਭਰੀ ਨੇਗੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਇਹ ਸੀਗੀ ਆਪਣੀ ਗੱਲਬਾਤ ਗੁਰਨਾਮ ਭੁੱਲਰ ਅਤੇ ਤਾਨੀਆ ਜੀ ਹੁਣਾਂ ਦੇ ਨਾਲ। ਮੂਵੀ ਲੇਖ ਜਿਹੜੀ ਆ ਰਹੀ ਆ ਇਸ 31 ਤਰੀਕ ਨੂੰ ਇੱਥੇ ਅਮਰੀਕਾ 'ਚ ਰਿਲੀਜ਼ ਹੋਣੀ ਆ, 1 ਅਪ੍ਰੈਲ ਨੂੰ ਜਿਹੜੀ ਉਹ ਪੰਜਾਬ ਦੇ ਵਿੱਚ ਆ। ਸੋ ਕਿਉਂਕਿ ਦਿਨ ਰਾਤ ਦਾ ਫਰਕ ਕਰਕੇ, ਸੋ ਸੇਮ ਟਾਈਮ ਇੱਕ ਹਿਸਾਬ ਦੇ ਨਾਲ ਉਹ ਬਣ ਜਾਂਦਾ ਆ। ਅਤੇ ਤੁਸੀਂ ਜ਼ਰੂਰ ਮੂਵੀ ਦੇਖ ਕੇ ਆਇਓ, ਅਤੇ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋਰ ਗੱਲਾਂ ਬਾਤਾਂ, ਹੋਰ ਲੋਕਾਂ ਦੇ ਨਾਲ ਗੁਫ਼ਤਗੂ ਜਿਹੜੀ ਉਹ ਤੁਹਾਡੀ ਕਰਾਉਂਦੇ ਰਹਾਂਗੇ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ।